ਤੇ ਕੁਛ ਕੁ ਆਪਾਂ ਰੀਅਲ ਸਟੇਟ ਦੀ ਕਰਦੇ ਜਾਈਏ ਖਬਰ। ਬਹੁਤ ਵਾਰ ਜੋ ਆਪਣੇ ਸਰੋਤੇ ਆ ਉਹ ਰੀਅਲ ਸਟੇਟ ਬਾਰੇ ਵੀ ਪੁੱਛਦੇ ਰਹਿੰਦੇ ਆ। ਜੋ ਨਵੇਂ ਫਿਗਰਸ ਆਏ ਆ ਲਗਜ਼ਰੀ ਹੋਮ ਸੇਲਸ, ਜਿਹੜੇ ਥੋੜੇ ਵੱਡੇ ਐਕਸਪੈਂਸਿਵ ਹੋਮਸ ਹੈਗੇ ਆ, ਲਗਜ਼ਰੀ ਹੋਮਸ ਆ, ਉਹਨਾਂ ਦੀ ਸੇਲ ਰੈਡਫਿਨ ਜੋ ਵੈਬਸਾਈਟ ਆ ਉਹਨਾਂ ਦੇ ਮੁਤਾਬਕ 38.1% ਇੱਕ ਸਾਲ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਡਿੱਗੀ ਹੈਗੀ ਆ। ਸੋ ਇਹ ਬਿਗੇਸਟ ਡਿਕਲਾਈਨ ਹੈਗਾ ਆ। ਜੇ ਓਵਰਆਲ ਯੂਐਸਏ ਚ ਦੇਖਿਆ ਜਾਵੇ, ਲੌਂਗ ਆਈਲੈਂਡ ਨਿਊਯਾਰਕ ਚ 65.6% ਸੇਲ ਡਿੱਗ ਗਈ ਆ। ਸੈਨ ਡੀਗੋ ਚ 60.4%, ਸੈਨੋਜ਼ੇ ਚ 58.7%, ਰਿਵਰਸਾਈਡ ਚ 55.6%, ਐਨਾਹਿਮ ਚ 55.5%। ਇਹ ਪ੍ਰਾਈਸ ਨਹੀਂ ਹੈ ਡਿੱਗੀ, ਜਿਹੜੀ ਉਹਨਾਂ ਦੀ ਸੇਲ, ਕਿਉਂਕਿ ਪਿਛਲੇ 1 ਸਾਲ ਦੇ ਦੌਰਾਨ ਫੇਰ ਜਿਹੜੇ ਇੰਨੇ ਐਕਸਪੈਂਸਿਵ ਜਾਂ ਲਗਜ਼ਰੀ ਹੋਮਸ ਆ ਉਹ ਇੰਨੇ ਘੱਟ ਵਿਕੇ ਹੈਗੇ ਆ। ਆਲਰੇਡੀ ਇਹਨਾਂ ਏਰੀਆ ਦੇ ਵਿੱਚ ਲੱਖ ਲੱਖ 2-2 ਲੱਖ 3-3 ਲੱਖ ਪ੍ਰਾਈਸ ਘਰਾਂ ਦੀ ਜਿਹੜੇ ਲਗਜ਼ਰੀ ਹੋਮਸ ਹੈਗੇ ਆ ਆਲਰੇਡੀ ਥੱਲੇ ਚਲੇ ਗਈ ਹੈਗੀ ਆ। ਤੇ ਉਹਨਾਂ ਨੂੰ ਜਿਹੜੇ ਆ ਲੱਗਿਆਂ ਨੂੰ ਸੇਲ ਦੇ ਉੱਤੇ 3-3 4-4 ਮਹੀਨੇ ਹੋ ਗਏ ਆ। ਇਸੇ ਤਰ੍ਹਾਂ ਜਿਹੜੀ ਸਪਲਾਈ ਆ, ਕਹਿੰਦੇ ਵੀ 2016 ਤੋਂ ਬਾਅਦ ਇੰਨੀ ਜ਼ਿਆਦਾ ਜਿਹੜੀ ਆ ਲਗਜ਼ਰੀ ਹੋਮਸ ਦੀ ਵੱਧ ਗਈ ਹੈਗੀ ਆ, 5.2% ਵਧੀ ਹੈਗੀ ਆ। 2014 ਦੇ ਵਿੱਚ ਲਗਭਗ ਜ਼ੀਰੋ ਦੇ ਕਰੀਬ ਸੀਗੀ ਸਪਲਾਈ ਲਗਜ਼ਰੀ ਹੋਮਸ ਦੀ, ਤੇ 2021 ਦੇ ਵਿੱਚ -25% ਤੇ ਚਲ ਗਈ ਸੀ। ਜੀ ਸੋ ਜੀ, ਸੋ ਇਸੇ ਤਰ੍ਹਾਂ ਜੋ ਪ੍ਰਾਈਸਿਸ ਆ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜਾ ਫਰਕ ਪੈ ਰਿਹਾ ਹੈਗਾ। 12-12 ਮਹੀਨੇ ਤੱਕ ਵੀ ਕਈ ਘਰਾਂ ਨੂੰ ਲੱਗਿਆਂ ਨੂੰ ਹੋ ਗਏ ਆ, ਜਿਹੜੇ ਹਾਈ ਵੈਲਿਊ ਹੋਮਸ ਹੈਗੇ। ਜੀ ਉਧਰ ਹਰਜੋਤ ਸਿੰਘ ਜੀ, ਐਮਾਜ਼ੋਨ ਦੇ CEO ਐਂਡੀ ਜੈਸੀ ਆ, ਉਹਨਾਂ ਨੇ ਅੱਜ ਕਨਫਰਮ ਇਹ ਕਰ ਦਿੱਤਾ ਵੀ ਐਮਾਜ਼ੋਨ ਦੇ ਦੁਆਰਾ 18,000 ਜੌਬਸ ਆ ਉਹਨਾਂ ਨੂੰ ਕੱਟ ਕੀਤਾ ਜਾਊਗਾ। ਪਹਿਲਾਂ ਇਹ ਜਿਹੜੀ ਆਈ ਥਿੰਕ ਖਬਰ 10,000 ਜਿਹੜੇ ਇਹਦੇ ਉੱਤੇ ਸੀਗੀ ਵੀ 10,000 ਲੋਕਾਂ ਨੂੰ ਇਹਨਾਂ ਨੇ ਜਿਹੜਾ ਉਹ ਕੱਢਣਾ ਆ, ਪਰ ਇਹ ਮੱਚ ਬਿਗਰ ਨੰਬਰ ਜਿਹੜਾ ਆ ਉਹ ਸਾਹਮਣੇ ਆਇਆ ਆ। ਤੇ ਹੁਣ ਐਮਾਜ਼ੋਨ ਦੇ ਹੀ CEO ਐਂਡੀ ਜੈਸੀ ਆ, ਉਹਨਾਂ ਨੇ ਇਸ ਚੀਜ਼ ਨੂੰ ਕਨਫਰਮ ਕਰ ਦਿੱਤਾ ਹੈਗਾ ਆ। ਜਿਹੜੇ ਐਮਾਜ਼ੋਨ ਦੇ CEO ਉਹਨਾਂ ਨੇ ਕਿਹਾ ਵੀ ਜਿਹੜੇ EMPLOYEE ਨੇ ਪਲਾਨ ਲੀਕ ਕੀਤਾ ਆ ਉਹਦੇ ਕਰਕੇ ਉਹਨਾਂ ਨੂੰ ਇਹ ਹੁਣ ਪਬਲਿਕ ਅਨਾਊਂਸਮੈਂਟ ਆ ਉਹ ਕਰਨੀ ਜਿਹੜੀ ਉਹ ਪਈ ਹੈਗੀ ਆ। ਇਕੋਨਮੀ ਕਹਿੰਦੇ ਕਾਫੀ ਡਿਫਿਕਲਟ ਸਥਿਤੀ ਦੇ ਵਿੱਚੋਂ ਇਸ ਟਾਈਮ ਲੰਘ ਰਹੀ ਆ, ਤੇ ਐਮਾਜ਼ੋਨ ਨੇ ਉੱਦਾਂ ਕਹਿੰਦੇ ਵੀ ਅਜਿਹੀ ਇਕੋਨਮੀ ਦੇ ਵਿੱਚ ਸਰਵਾਈਵ ਕੀਤਾ ਆ, ਤੇ ਅਸੀਂ ਉਮੀਦ ਕਰਦੇ ਹਾਂ ਵੀ ਇਸ ਦੇ ਵਿੱਚੋਂ ਵੀ ਅਸੀਂ ਸਰਵਾਈਵ ਕਰ ਜਾਵਾਂਗੇ। ਪਰ ਇਹਨਾਂ 18,000 ਲੋਕਾਂ ਦੇ ਲਈ ਸ਼ਾਇਦ 2023 ਕੁਝ ਡਿਫਰੈਂਟ ਤਰੀਕੇ ਦਾ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਰਿਡਿਊਸ ਕਰਨ ਜਾ ਰਹੇ ਹੈਡ ਕਾਊਂਟ। ਖਬਰ ਸਾਂਝੀ ਕੀਤੀ ਸੀ ਵੀ ਸੇਲਸ ਫੋਰਸ ਜੋ ਕੰਪਨੀ ਆ ਉਹਨਾਂ ਨੇ ਆਪਣੀ 10% ਵਰਕਫੋਰਸ, ਜੋ ਕਿ 8,000 EMPLOYEE ਬਣਦੇ ਆ, ਉਹ ਲੇ ਆਫ ਕਰਨ ਜਾ ਰਹੇ ਆ। ਗੋਲਡਮੈਨ ਸ਼ੈਕ ਨੇ ਕੁਝ ਵੀਕ ਪਹਿਲਾਂ 2 ਵੀਕ ਪਹਿਲਾਂ ਅਨਾਉਂਸ ਕੀਤਾ ਸੀ 4,000 ਤੋਂ ਵੱਧ EMPLOYEE ਉਹ ਆਪਣੇ ਲੇ ਆਫ ਕਰਨ ਜਾ ਰਹੇ ਆ। ਸੋ ਇਹ ਮੋਸਟਲੀ ਜੋ ਆ ਵਾਈਟ ਕਾਲਰ ਜੌਬ ਆ, ਜਿਹਨਾਂ ਦੀਆਂ ਤਨਖਾਹਾਂ ਬਹੁਤ ਜ਼ਿਆਦਾ ਆ, ਉਹ ਜੌਬਸ ਵਾਲੇ ਲੋਕ ਹੈਗੇ।